असलामुअलैकुम जी, की हाल चाल है फिर साढ़े देखने वाले तमाम बहन भाइयों के। असी उम्मीद करने साढ़े देखने वाले तमाम बहन भाई बिल्कुल ठीक ठाक होंगे। चल अलहमदुलिल्लाह जी, असी बिल्कुल ठीक ठाक आंगे जी। और असी देख ही लिया होना, मैं इधर खेतों 'ਚ फिरना आ गया। दरअसल जी आप गंदम बीजी सी ना, गंदम आप स्प्रे नहीं करवाया और इहदे ना काफ़ी मतलब कि घास वगैरह उग रहा है। और बूटियां वगैरह देखो है, बाथू लेली वगैरह इस तरह दी ना, और कोई बूटी जी हैगी इस तरह का घास वगैरह विच बहुत ज़्यादा जो है ना उग रहा है। और इनका स्प्रे होंदा है और स्प्रे जो है ना माशाल्लाह आप अज करवावन लगे आंगे। माशाल्लाह मौसम भी बड़ा जो है ना साफ सुथरा है, सूरज निकले हुआ सी और धुप अज बहुत ज़्यादा सी। माशाल्लाह गर्मियों की तरह धुप निकली हुई सी और मौसम माशाल्लाह प्यारा है। बारिश वगैरह का कोई खतरा नहीं है, मतलब स्प्रे कराई है तो इनका अपन कोई नुकसान नहीं होगा। अगर स्प्रे करवाया वो तो बारिश आ जाए तो फिर वो ज़ाया हो जाता होंगे। ये ज़ाया नहीं होगा। वैसे भी घास का स्प्रे अगर बारिश आ भी जाती तो नहीं ज़ाया होगा, लेकिन अमूमन और जो मतलब कि स्प्रे वगैरह होंगे ना, ਜਿਹੜੇ मतलब सुंडी वगैरह ਦੇ ਹੁੰਦੇ ਨੇਗੇ ਕਿ ਪੱਤੇ ਉਤੋਂ ਖਰਾਬ ਹੋ ਰਹੇ ਹੋਣ ਨਾ, ਉਹ ਕੀੜੇ ਵਗੈਰਾ ਖਾ ਜਾਂਦੇ ਹੁੰਦੇ ਨੇਗੇ। ਉਹ ਸਪਰੇ ਜਿਹੜੇ ਨਾ ਬਾਰਿਸ਼ ਵਗੈਰਾ ਨਾਲ ਜ਼ਾਇਆ ਹੋ ਜਾਂਦੇ ਹੁੰਦੇ ਨੇ। ਇਹ ਮੇਰੇ ਮਾਈਂਡ ਦੇ ਅੰਦਰ ਨਹੀਂ ਸੀ। ਇਹ ਤਾਂ ਅਗਰ ਬਾਰਿਸ਼ ਵੀ ਆ ਜਾਂਦੀ ਤਾਂ ਜ਼ਾਇਆ ਨਹੀਂ ਹੋਵੇਗਾ। ਥੱਲੇ ਜ਼ਮੀਨ 'ਚ ਬਸ ਇਹਨੇ ਜਾਣਾ ਹੈਗਾ ਔਰ ਜਾ ਕੇ ਜਿਹੜੀਆਂ ਬੂਟੀਆਂ ਵਗੈਰਾ ਵਿੱਚ ਉਗ ਰਹੀਆਂ ਨਾ, ਦੇਖੋ ਕਿਵੇਂ ਜਕੜ ਰਹੀਆਂ ਨੇਗੀਆਂ ਪੌਦਿਆਂ ਨੂੰ ਨਾ। ਦੇਖੋ ਲੇਲੀ ਹੈਗੀ ਇਹ ਨਾ, ਬੱਕਰੀਆਂ ਬੜੀ ਸ਼ੌਕ ਨਾਲ ਖਾਂਦੀਆਂ ਹੁੰਦੀਆਂ ਸੀ। ਬੱਕਰੀਆਂ ਰੱਖੀਆਂ ਸੀ ਬਹੁਤ ਜ਼ਿਆਦਾ, ਲੇਲੀ ਪੱਟ ਕੇ ਲੈ ਜਾਂਦਾ ਹੁੰਦਾ ਸੀਗਾ। ਆਪਣੇ ਇਹ ਖਰਗੋਸ਼ ਨੇ ਮਾਸ਼ਾਅੱਲਾ ਉਹ ਬੜੀ ਸ਼ੌਕ ਨਾਲ ਖਾਂਦੇ ਹੁੰਦੇ ਨੇ ਇਹ ਲੇਲੀ, ਇਹ ਵਾਲੀ। ਔਰ ਉਹਨਾਂ ਵਾਸਤੇ ਪੁੱਟ ਕੇ ਲੈ ਜਾਂਦੇ ਹੁੰਦੇ ਹਾਂ ਅਸੀਂ ਜ਼ਿਆਦਾਤਰ ਨਾ। ਔਰ ਹੁਣ ਜੀ ਅੰਕਲ ਔਰ ਜੀ ਨਾ ਸਪਰੇਅ ਸ਼ੁਰੂ ਕਰਨ ਲੱਗੇ ਨੇਗੇ। ਔਰ ਅਸੀਂ ਨਾ ਘਰੋਂ ਪਾਣੀ ਭਰ ਕੇ ਲਾਇਆ ਸੀ ਕੈਨ ਮੋਢਿਆਂ 'ਤੇ ਚੱਕ ਕੇ। ਅੱਬੂ ਜਾਨ ਦੇ ਕੱਪੜੇ ਸਾਰੇ ਗਿੱਲੇ ਹੋਏ ਹੋਏ ਨੇ, ਮੇਰੇ ਮੋਢੇ ਬੈਠੂ ਇਹ ਸਾਰੀ ਜਗ੍ਹਾ ਜੀ ਨਾ ਭਿੱਜੀ ਹੋਈ ਹੈਗੀ। ਲੇਕਿਨ ਜਦੋਂ ਅਸੀਂ ਇੱਥੇ ਆਏ ਨਾ, ਸਾਨੂੰ ਪਤਾ ਚੱਲਿਆ ਕਿ ਸਾਡੇ ਗੰਦਮ ਦੇ ਨਾਲ ਜਿਨ੍ਹਾਂ ਨੇ ਗੰਦਮ ਬੀਜੀ ਉਹਨਾਂ ਨੇ ਗੰਦਮ ਨੂੰ ਪਾਣੀ ਲਾਇਆ ਹੋਇਆ ਹੈਗਾ ਔਰ ਉੱਥੇ ਖਾਲੇ ਦੇ ਵਿੱਚ ਪਾਣੀ ਭਰਿਆ ਹੋਇਆ। ਹੁਣ ਜੀ ਤਕਰੀਬਨ ਜਿਹੜਾ ਅੱਧਾ ਏਕੜ ਹੈਗਾ ਇਹਨੂੰ ਕਰਨ ਵਾਸਤੇ ਆਪਣੇ ਕੋਲ ਐਡਵਾਂਸ ਪਾਣੀ ਪਿਆ ਹੋਇਆ ਹੈਗਾ। ਬਾਕੀ ਜਿਹੜਾ ਨਾ ਉੱਥੋਂ ਹੀ ਆਪਣਾ ਅਵੇਲੇਬਲ ਹੈਗਾ, ਉੱਥੋਂ ਹੀ ਭਰ ਕੇ ਨਾ ਤੇ ਪਰਲਾ ਹਿੱਸਾ ਜਿਹੜਾ ਉਹਦੇ 'ਚ ਨਾ इंशाअल्लाह ताला स्प्रे कर लवांगे। और माशाल्लाह देखो कितनी ज़्यादा हरियाली और कितनी ज़्यादा खूबसूरती, दिल करता बार बार दम दिखाता रहा माशाल्लाह। और जी स्प्रे करना अंकल और ने शुरू करता है और कुछ इस तरह जो है ना स्प्रे होगा, फिर अपने आप ही थले जो है ना ज़मीन पर असर कर जाएगा। पत्तियां नुकसान नहीं पहुँचावेगा, लेकिन जो थले ने ना घास वगैरह वो सारे ख़त्म कर देगा इंशाल्लाह। जड़ी बूटियां जो उगियां ना सारी खत्म हो जाएंगी। ਇਹਨੂੰ ਲੈ ਕਹਿੰਦੇ ਨੇਗੇ। ਅੱਛਾ, ਇਹਦੇ ਤਾਂ ਕੰਡੇ ਬੜੇ ਡੇਂਜਰਸ ਨੇ, ਦੇਖੋ ਨਾ ਹੱਥਾਂ ਤੇ ਲੱਗ ਜਦੋਂ ਪੱਕ ਜਾਂਦੀ ਹੈ ਨਾ, ਹੱਥ ਨਹੀਂ ਲਾਣ ਦਿੰਦੀ, ਗੰਦਮ ਨਹੀਂ ਕੱਟਣ। ਚਲੋ ਖਤਮ ਹੋ ਜਾਵੇਗੀ ਨਾ ਇਹਦੇ ਨਾਲ ਹੀ ਸਾਰੀ। ਇਹ ਲੇਲੀ ਜਿਹੜੀ ਹੈਗੀ ਦੇਖੋ ਇਹ ਕਿੰਨਾ ਜ਼ਿਆਦਾ ਨੁਕਸਾਨ ਦੇਵੇਗੀ। ਖਤਮ ਹੋ ਜਾਣੀ ਹੈ। ਹਾਂ ਦੇਖੋ ਨਾ ਉੱਤੇ ਬਲਾਵੇਂ ਮਾਰ ਰਹੀ ਹੈਗੀ ਇਸ ਤਰ੍ਹਾਂ। ਦੁੰਬੀ ਸਿੱਟੀ ਲੇਲੀ ਬਾਥੂ ਸਭ ਕੁਝ, ਹਾਂ ਸਾਰੀਆਂ ਜਿਹੜੀਆਂ ਜੜੀ ਬੂਟੀਆਂ ਚੋਂ ਖਤਮ ਹੋ ਜਾਣਗੀਆਂ। हाँ जी, और इतने एक कैन ना पानी का लै चलने। बाकी उधर उन्होंने ना देखो मिक्स करके रखी हुई है। एक बोतल पवेगी एक दे विच। पूरा इंजन लगे हुआ है छोटा यार, जनरेटर की तरह है, सेम टू सेम। इन्हें जो ना थ्रो कर दी है अगे ना, मतलब कि प्लग भी है अंदाज। चलो जी, और बैग की तरह इन्होंने कैरी कर सकने इस तरह ही। देखो मुकम्मल कंट्रोल है इनका। चलो जी, छट्टे मेरे ते भी आ रहे हैं, अल्लाह खैर करे, मेरी जहर हैगी। हाँ जी, और जिन्हों की नाल इतने गंदा मैं ना भाई फेरा मारन आया सी। वैसे ना टोके वो दंदावन आया सीगा इतों,
ਔਰ ਨਾਲ ਵਾਲੇ ਪਿੰਡ ਰਹਿੰਦੇ ਨੇ ਇਹਨਾਂ ਠੇਕੇ 'ਤੇ ਲੈ ਗੱਡੀ। ਉਹਨਾਂ ਮਤਲਬ ਕਿ ਅੱਬੂ ਜਾਨ ਨਾਲ ਗੱਲਾਂ ਬਾਤਾਂ ਕਰ ਰਹੇ ਸੀ, ਕਹਿੰਦੇ ਮੈਨੂੰ ਸਾਡੀ ਨਾ ਤੁਹਾਡੇ ਨੂੰ ਮਹੀਨਾ ਪਹਿਲੇ ਗੱਡੀਜੀ ਹੋਈ ਬਰਾਬਰ ਹੀ ਲੱਗਦੀ ਹੈਗੀ। ਇਹੀ ਤਾਂ ਚੀਜ਼ ਦੇਖ ਲਓ ਨਾ ਅੱਬੂ ਜਾਨ, 1 ਮਹੀਨੇ ਦਾ ਫਰਕ ਹੈ ਇਹਨਾਂ ਦੋਨਾਂ ਗੰਦਮ ਦਾ। ਉੱਪਰਲੀ ਦਾ ਔਰਲੀ ਦਾ ਥੋੜੀ ਉਹ ਇਸ ਨੂੰ ਹਾਈਟ ਥੋੜੀ ਜ਼ਿਆਦਾ ਹੈਗੀ, ਲੇਕਿਨ ਲੱਗਦੀ ਸੇਮ ਹੀ ਹੈ। ਉਹ ਜ਼ਮੀਨ ਹੀ ਮੈਨੂੰ ਲੱਗਦਾ ਉੱਚੀ। ਹਾਂ ਇੱਕੋ ਵਾਰੀ ਪਕਾਈ ਹੋਣੀ, ਉਹ ਚਾਹੇ ਉਹਨਾਂ ਨੇ ਅੱਗੇ ਗੱਡੀ ਸੀ ਜਾਂ ਪਿੱਛੇ ਗੱਡੀ ਸੀ, ਇਹ ਸੇਮ ਹੀ ਮਤਲਬ ਕਿ ਪੱਕੇਗੀ। ਦੇਖਿਆ ਜੇ ਇਹ ਕੋਈ ਨਹੀਂ ਹੁੰਦਾ, ਕਿਉਂਕਿ ਜਿਹੜੀ ਵਿੱਚ ਸਰਦੀ ਆਈ ਨਾ, ਸਰਦੀ ਇਹ ਸਾਰੀ ਗੰਦਮ ਭਾਵੇਂ ਗੇਤਰੀ ਗੱਡੀ ਜੇ ਛੇਤਰੀ ਗੱਡੀ ਉਹਨੂੰ ਬਰਾਬਰ ਹੀ ਕਰ ਦਿੰਦੀ ਹੁੰਦੀ ਹੈਗੀ। ਮੈਂ ਆਪਣੇ ਵਲੋਗਿੰਗ ਕੈਰੀਅਰ ਵਿੱਚ ਇਹੋ ਜਿਹਾ ਮਾਹੌਲ ਨਹੀਂ ਸ਼ੇਅਰ ਕੀਤਾ ਸੀ। ਮੈਂ ਕਿਹਾ ਚਲੋ ਅੱਜ ਜਿਹੜਾ ਨਾ ਤੁਹਾਡੇ ਨਾਲ ਇਹ ਮਾਹੌਲ ਸ਼ੇਅਰ ਕਰ ਦਿੰਦੇ ਆਂਗੇ ਕਿ ਕਿਸ ਤਰ੍ਹਾਂ ਖੇਤੀਬਾੜੀ ਦੇ ਦੌਰਾਨ ਇਹ ਸਪਰੇਵਾਂ ਖਾਦਾਂ ਵਗੈਰਾ ਪੈਂਦੀਆਂ ਹੁੰਦੀਆਂ ਨੇਗੀਆਂ। ਮੈਂ ਕਿਹਾ ਚਲੋ ਅੱਜ ਨਾ ਸਪਰੇਅ ਹੁੰਦੀ ਤੁਹਾਨੂੰ ਦਿਖਾ ਦਿੰਦਾ ਹੈਗਾ। ਮੈਂ ਸਿੱਧੀ ਗੱਲ ਕਰਾਂ, ਮੇਰਾ ਫਸਟ ਟਾਈਮ ਐਕਸਪੀਰੀਅੰਸ ਹੈ ਉੱਤੇ ਖੜੇ ਹੋ ਕੇ ਇੱਥੇ ਮਤਲਬ ਸਪਰੇਅ ਕਰਾ ਰਿਹਾ। ਅੱਗੇ ਕਪਾਹ ਵੀ ਬੀਜੀ ਹੋਈ ਸੀ ਨਾ, ਉਦੋਂ ਹੀ ਮਤਲਬ ਕੋਲ ਖੜੇ ਹੋ ਕੇ ਮੈंने ਇੱਕ ਵਾਰੀ ਸਪਰੇਅ ਕਰਾਈ ਸੀ। ਇੱਕ ਵਾਰੀ ਆਇਆ ਸੀ, ਥੋੜਾ ਪਾਣੀ ਭਰਨਾ ਸੀ, ਭਰ ਕੇ ਦੇ ਕੇ ਚਲਾ ਗਿਆ ਸੀ। ਉੱਤੇ ਖੜੇ ਹੋ ਕੇ ਨਹੀਂ ਕਰਵਾਈ ਸੀ। ਅੱਜ ਮੈਂ ਕਿਹਾ ਕੋਲ ਖੜੇ ਹੋ ਕੇ ਤੁਹਾਨੂੰ ਦਿਖਾਵਾਂਗਾ ਵੀ, ਔਰ ਇਹਨਾਂ ਸਪਰੇਅ ਕਰਵਾ ਲੈਣਾ। ਬਹੁਤ ਗੰਦੀ ਸਮੈਲ ਹੈਗੀ। ਔਰ ਉਹ ਅੰਕਲ ਔਰ ਸਪਰੇਅ ਕਰ ਰਹੇ ਨੇਗੇ। ਔਰ ਅੱਬੂ ਜਾਨ ਨੂੰ ਨਾ ਬੜੀ ਟੈਨਸ਼ਨ ਬਣੀ ਹੋਈ ਹੈਗੀ ਕਿ ਅੱਬੂ ਜਾਨ ਨੇ ਨਾ ਬੜੀ ਸ਼ੌਕ ਨਾਲ ਸਬਜ਼ੀਆਂ ਕੱਢੀਆਂ ਸੀ ਇੱਥੇ ਵਿੱਚ ਨਾ ਗੰਦਮ ਦੇ। ਜਿਹੜੀ ਮਤਲਬ ਵਿਹਲੀ ਜਗ੍ਹਾ ਸੀ ਨਾ, ਇੱਕ ਨੁੱਕਰ ਤੋਂ ਉੱਥੇ ਥੋੜੀ ਜਿਹੀ ਰਹਿ ਗਈ ਸੀਗੀ, ਉੱਥੇ ਨਾ ਲੱਕੜਾਂ ਪਈਆਂ ਰਹੀਆਂ ਸੀ ਉਹ, ਔਰ ਉੱਥੇ ਵਿੱਚ ਨਾ ਧੜ ਦੇ ਤੂੜੀ ਪਈ ਸੀਗੀ, ਤੇ ਉਹ ਮਾਲਕਾਂ ਨੇ ਬਾਅਦ ਚੱਕ ਲਈ ਸੀਗੀ। ਤੇ ਉਹ ਉਹਨਾਂ ਨੇ ਤੂੜੀ ਜਦੋਂ ਚੱਕੀ ਨਾ, ਉਸ ਤੋਂ ਬਾਅਦ ਜਗ੍ਹਾ ਵਿਹਲੀ ਹੋਈ ਤਾਂ ਅੱਬੂ ਜਾਨ ਨੇ ਉੱਥੇ ਧਨੀਆ ਬੀਜਤਾ, ਇੱਧਰ ਕੋਈ ਸਬਜ਼ੀਆਂ ਬੀਜਤੀਆਂ। ਔਰ ਉੱਥੇ ਸਬਜ਼ੀਆਂ ਬੀਜੀਆਂ ਨਾ ਪਰਲੀ ਸਾਈਡ ਤੋਂ ਅੱਬੂ ਜਾਨ ਨੇ ਨਾ ਗੱਡੇ ਸੀ ਸ਼ਲਜਮ, ਉਹ ਸ਼ਲਜਮ ਤੋਂ ਬੀਜਿਆ, ਉਧਰੋਂ ਲੁੜ ਕੇ ਇੱਧਰ ਹੀ ਆ ਗਿਆ। ਥੱਲੇ ਬਹੁਤ ਪਿਆਰੇ ਸ਼ਲਜਮ ਉੱਗੇ ਹੋਏ ਨੇ। ਔਰ ਅੱਬੂ ਜਾਨ ਨੂੰ ਨਾ ਸਪਰੇਅ ਕਰਾਉਂਦੇ ਹੋ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਹੈਗਾ ਕਿ ਸ਼ਲਜਮ ਵੀ ਸੁੱਕ ਜਾਣੇ ਨੇਗੇ। ਉਧਰ ਜਿਹੜਾ ਧਨੀਆ ਖੜਾ ਹੈਗਾ ਉਹਦੇ ਤੇ ਅੱਗੇ ਥੋੜਾ ਜਿਹਾ ਛੱਟਾ ਗਿਆ। ਅੱਬੂ ਜਾਨ ਭੱਜ ਕੇ ਆਏ ਨੇ, ਦੇਖਦੇ ਫਿਰਦੇ ਨੇਗੇ ਕਿੱਥੇ ਕਿੱਥੇ ਛੱਟਾ ਗਿਆ। ਉਹ ਜਗ੍ਹਾ ਮਤਲਬ ਕਿ ਸੜ ਜਾਣੀਆਂ ਨੇ ਸਬਜ਼ੀਆਂ। ਇਸੇ ਤਰ੍ਹਾਂ ਸੇਮ ਇੱਧਰ ਗੋਭੀ ਵਗੈਰਾ ਬੀਜੀ ਹੋਈ ਹੈਗੀ। ਇੱਧਰ ਸਾਰੀ ਸਬਜ਼ੀਆਂ ਅਗਰ ਇਹਨਾਂ ਥੋੜਾ ਜਿਹਾ ਛੱਟਾ ਆਉਂਦਾ ਹੈ ਨਾ ਸਪਰੇਅ ਦਾ, ਤੇ ਇਹਨਾਂ ਨੇ ਨਾਲ ਸੁੱਕ ਜਾਣਾ ਹੈਗਾ। ਸਿਰਫ ਗੰਦਮ ਬਚੇਗੀ, ਬਾਕੀਆਂ ਦੇ ਥੱਲੇ ਜਿਹੜੀਆਂ ਜੜੀ ਬੂਟੀਆਂ ਨੇਗੀਆਂ ਜਾਂ ਕੋਈ ਉਹ ਸਬਜ਼ੀਆਂ ਨੇਗੀਆਂ ਉਹ ਸਾਰੀਆਂ ਖਤਮ ਹੋ ਜਾਣੀਆਂ ਬਾਈ ਸਾਹਿਬ। ਔਰ ਸੇਮ ਹੀ ਉਧਰ ਚੱਲ ਕੇ ਤੁਹਾਨੂੰ ਦਿਖਾਣਾ ਹੈਗਾ ਜੋ ਕੰਡੀਸ਼ਨ ਹੈਗੀ। ਅੱਬੂ ਜਾਨ ਨੇ ਉਸ ਤੋਂ ਮੈਨੂੰ ਲੱਗਦਾ ਪੱਟ ਲੈ ਨੇਗੇ ਉਹ ਲਸਣ ਵਗੈਰਾ ਕੀ ਚੀਜ਼ ਗੱਡੀ ਹੋਈ ਸੀਗੀ। ਔਰ ਇਹ ਇੱਧਰ ਬੀਜ ਦੇਵਣਗੇ, ਪਰ ਸਾਈਡਾਂ ਤੇ ਨਾਲ ਲੱਗਿਆ ਹੋਇਆ ਸੀਗਾ। ਅੱਬੂ ਜਾਨ ਹੁਣ ਪੱਟੇ ਨੇ ਕਿ ਨਵਾਂ ਲੈਣ ਦਾ ਲਸਣ? ਉਹ ਉੱਥੇ ਕੱਢਿਆ ਹੋਇਆ ਸੀ ਜਿਹੜਾ, ਉਹ ਪੱਟਿਆ ਕਿ ਨਵਾਂ ਲੈਣ ਦਾ ਲਸਣ? ਅੱਛਾ ਅੱਛਾ ਅੱਛਾ, ਗੱਡਾ ਰਹਿੰਦਾ ਉਹ। ਮੈਂ ਕਹਾਂ ਨਵਾਂ ਤਾਂ ਲੈ ਨਹੀਂ ਆ, ਉਧਰੋਂ ਹੀ ਪੱਟੇ ਹੋਣੇ। ਥੱਲੇ ਜਗ੍ਹਾ ਬਣੀ ਹੋਈ ਜਨਾਬ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਸੌਰੀ 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 ਸੌਰੀ, ਸਿੱਧੇ ਕਰਦਾ। ਓਕੇ ਹੋ ਗਿਆ, ਸਿੱਧਾ ਕਰਤਾ ਇਹਨਾਂ ਨੇ। ਹੈ ਜੀ ਅੱਬੂ ਜਾਨ ਨੇ ਇੱਥੇ ਕੱਢਿਆ ਸੀ ਧਨੀਆ, ਪਰ ਇਹਦੇ ਤੋਂ ਕਿ ਛੱਟਾ ਹੈ। ਅੱਬੂ ਜਾਨ ਫੌਰਨ ਦੇਖਿਆ। ਅੱਬੂ ਜਾਨ ਇਹ ਕੀ ਚੀਜ਼ ਬੀਜੀ ਹੈ? ਇਹ ਮੂਲੀਆਂ ਨਹੀਂ ਹੈ, ਇਹ ਵੀ ਹੁਣ ਗਰੋ ਕਰ ਰਹੀਆਂ ਨੇ। ਸਰਦੀਆਂ ਲੰਘ ਗਈਆਂ ਨੇ, ਲੇਕਿਨ ਹੁਣ ਵੀ ਸਬਜ਼ੀਆਂ ਜਿਹੜੀਆਂ ਅੱਬੂ ਜਾਨ ਨੇ ਬਹੁਤ ਪਿਆਰੀ ਪਿਆਰੀ ਬੀਜੀਆਂ ਨੇ। ਇੱਥੇ ਹਰਿਆਲੀ ਹੋਵੇਗੀ, ਖੂਬਸੂਰਤੀ ਬਣੇਗੀ ਮਾਸ਼ਾਅੱਲਾ। ਬਚ ਗਈਆਂ ਨੇ ਅੱਬੂ ਜਾਨ। ਉੱਥੋਂ ਵਾਲਾ ਸੜ ਜਾਣੇ ਜਿਹੜੇ ਉਹ ਸ਼ਲਜਮ ਖੜੇ ਸੀ ਨਾ, ਉਹ ਸੜ ਜਾਣੇ, ਬਾਕੀ ਤਾਂ ਬਚ ਗਈਆਂ ਨੇ। ਥੋੜੀਆਂ ਬਹੁਤੀਆਂ ਕੋ ਸੜਨਗੀਆਂ, ਬਾਕੀ ਮਾਸ਼ਾਅੱਲਾ ਗੋਭੀ ਵਗੈਰਾ ਬਹੁਤ ਪਿਆਰੀ ਪਿਆਰੀ ਸਬਜ਼ੀਆਂ ਜਿਹੜੀਆਂ ਸਾਰੀਆਂ ਇੱਥੇ ਬੀਜੀਆਂ ਹੋਈਆਂ ਨੇ। ਇਹ ਜਿਹੜੇ ਮਤਲਬ ਕਿ ਨਾ ਸੈਂਸੀਟਿਵ ਜ਼ਿਮੀਦਾਰ ਹੁੰਦੇ ਨੇਗੇ, ਜਿਹੜੇ ਮਤਲਬ ਜ਼ਿਮੀਦਾਰੇ ਦਾ ਜਿਹਨਾਂ ਨੂੰ ਤਰੀਕਾ ਆਉਂਦਾ, ਉਹ ਇਸ ਤਰ੍ਹਾਂ ਫਾਇਦੇ ਉਠਾਉਂਦੇ ਨੇ। ਮੈਂ ਅਗਲੇ ਦਿਨ ਹੀ ਦਿਖਾ ਰਿਹਾ ਸੀ, ਅੱਬੂ ਜਾਨ ਨੇ ਨਾ ਪਿਆਜ਼ਾਂ ਦੀ ਪਨੀਰੀ ਲਿਆਂਦੀ ਹੈਗੀ, ਔਰ ਜਿੱਥੇ ਉਹ ਖਾਲੇ ਚੋਂ ਪਾਣੀ ਲੱਗਦਾ ਨਾ ਉਹ ਜਗ੍ਹਾ ਵੀ ਨਹੀਂ ਛੱਡੀ। ਆਉਣੀ ਇਹ ਕਹਿ ਰਹੇ ਮੈਂ ਤਾਂ ਖਾਲਾ ਹੀ ਨਹੀਂ ਛੱਡਿਆ ਹੈਗਾ। ਉਹਦੇ ਗੜ ਤੇ ਦੇਖੋ ਤੋੜ ਤੱਕ ਨਾਲ ਨਾਲ ਨਾ ਪਿਆਜ਼ ਵੀ ਬੀਜਤੇ ਹੋਏ ਨੇਗੇ ਕਿ ਇਹ ਜਗ੍ਹਾ ਵਿਹਲੀ ਨਾ ਰਹਿ ਜਾਵੇ। ਤੇ ਪਾਣੀ ਜੋ ਲੱਗਦਾ ਹੈਗਾ, ਚਲੋ ਜਿਹੜਾ ਵੀ ਘਾਸ ਨੂੰ ਮਤਲਬ ਖੁਰਾਕ ਵਗੈਰਾ ਜਾਣੀ ਹੈਗੀ, ਉਹ ਕੁਛ ਇਹਨਾਂ ਪਿਆਜ਼ਾਂ ਨੂੰ ਲੱਗਦੀ ਰਹੇਗੀ, ਔਰ ਇਹ ਵੀ ਜਿਹੜਾ ਨਾ ਗਰੋ ਹੁੰਦੇ ਰਹਣਗੇ। ਮਤਲਬ ਘਾਸ ਉੱਗ ਜਾਂਦਾ ਤੇ ਪਿਆਜ਼ ਕਿਉਂ ਨਹੀਂ ਇੱਥੇ ਉੱਗ ਸਕਦੇ ਨੇ? ਸਾਈਡਾਂ ਤੇ ਤੋੜ ਤੱਕ ਨਾ ਇੱਧਰ ਹੀ ਉਹ ਲੈਣੇ ਲੱਗੇ ਹੋਏ ਨੇ, ਇਹ ਵੀ ਲੱਗਣ। ਅੱਬੂ ਜਾਨ ਇਹ ਵੀ ਪਿਆਜ਼ ਪਏ ਨੇ ਜਿਹੜੀ ਉਹ ਪਨੀਰੀ ਪਈ? ਅੱਛਾ, ਇਹ ਛੋਟੇ ਛੋਟੇ ਪਿਆਜ਼ ਨੇ, ਮੈਂ ਲਸਣ ਸਮਝ ਰਿਹਾ ਸੀਗਾ। ਇਹ ਭਾਈ ਸਾਹਿਬ ਜੀ ਸਾਰੇ ਆ ਪਿਆਜ਼ ਪਏ ਨੇ, ਔਰ ਇਹ ਜੀ ਇੱਥੇ ਅੱਗੇ ਹਿੱਸੇ 'ਚ ਗੰਨੇ ਨੇ। ਇਹ ਟੋਟਾ ਰਹਿੰਦਾ ਹੈਗਾ, ਇਸ ਤੋਂ ਅੱਗੇ ਨਾਲ ਨਾਲ ਰਹਿੰਦਾ ਇੱਥੇ। ਇਹ ਚੈੱਕ ਕਰੋ। ਔਰ ਇਹ ਅੱਬੂ ਜਾਨ ਦਾ ਬਸ ਚੱਲੇ ਤੇ ਤੋੜ ਤੱਕ ਨਾਲ ਨਾਲ ਗੱਡ ਦੇਵਣ ਵੀ ਆਪੇ ਪਿੰਡ ਵਾਲੇ ਪੱਟਦੇ ਰਹਣਗੇ। ਅੱਬੂ ਜਾਨ ਇਹ ਸੋਚਦੇ ਨੇਗੇ ਕਿ ਕਿਸੇ ਨਾ ਕਿਸੇ ਬੰਦੇ ਦੇ ਕੰਮ ਹੀ ਕੋਈ ਨਾ ਕੋਈ ਚੀਜ਼ ਆ ਜਾਵੇ। ਤੇ ਇਹ ਇਹਨਾਂ ਨੇ ਮਤਲਬ ਕਿ ਅਗਰ ਵੱਧ ਗਈ ਨਾ ਪਨੀਰੀ, ਅੱਬੂ ਜਾਨ ਨੇ ਤੋੜ ਤੱਕ ਨਾਲ ਨਾਲ ਗੱਡ ਦੇਣੀ। ਅੱਗੇ ਜਿਹੜੇ ਨਾਲ ਪੜੋਸੀ ਨੇ ਨਾ, ਇਹਨਾਂ ਦੇ ਖਾਲੇ ਦੇ ਨਾਲ ਨਾਲ ਹੀ ਆਪੇ ਮਤਲਬ ਕਿ ਜਦੋਂ ਵੱਡੇ ਹੋ ਗਏ ਨਾ ਕੁਛ ਉਹਨਾਂ ਨੂੰ ਦੇ ਦੇਵਾਂਗੇ। ਹਾਂਜੀ
ਚਲੋ ਲੈ ਆਣਾ ਮੈਂ ਜਾ ਕੇ ਕੈਨ। ਅਬੂ ਜਾਨ ਕਹਿ ਰਹੇ ਨੇ ਕੈਨ ਚੱਕ ਕੇ ਨਾ ਤੇ ਉਧਰ ਪਾਣੀ ਭਰ ਲਿਓ, ਨਾਲ ਵਾਲੇ ਖਾਣੇ ਪਾਣੀ ਆਇਆ ਹੋਏਗਾ ਉਹਦੇ ਪਾਣੀ ਭਰ ਲੈਣਾ ਕੈਨ ਚੱਕ ਕੇ। ਅੱਬੂ ਜਾਨ ਦਾ ਆਰਡਰ ਹੈ ਅੰਕਲ ਹੋਰਾਂ ਦੇ ਨਾ, ਉੱਥੇ ਪਹੁੰਚਣ ਤੋਂ ਪਹਿਲੇ ਮੈਂ ਉੱਥੇ ਪਾਣੀ ਲੈ ਕੇ ਜਾਣਾ ਹੈਗਾ, ਕਹਿੰਦੇ ਥੋੜਾ ਜਿਹਾ ਹੈਗਾ ਲੇਕਿਨ ਉੱਥੋਂ ਨਵਾਂ ਭਰ ਕੇ ਲੈ ਆਣਾ ਹੈਗਾ ਔਰ ਉਹਦੇ ਨਾਲ ਫਿਰ ਉਹ ਸਪਰੇਅ ਕਰਨਗੇ। ਚਲੋ ਜੀ ਚੱਲ ਕੇ ਖਾਲੇ ਜੀ ਭਰ ਲਿਆਈਏ। ਔਰ ਸਾਨੂੰ ਤਾਂ ਸੀਗਾ ਕਿ ਉਹ ਉਧਰਲੀ ਗੰਦਮ ਨੂੰ ਪਾਣੀ ਲੱਗਿਆ ਹੋਇਆ ਤੇ ਅੱਗੇ ਹੀ ਪਾਣੀ ਜਾ ਰਿਹਾ ਹੈਗਾ ਭਾਈ ਸਾਹਿਬ, ਉਹ ਅੱਗੇ ਚਾਰੇ ਲੈ। ਤੇ ਅੱਬੂ ਜਾਨ ਨੇ ਕਿਹਾ ਫਿਰ ਕਹਿਣ ਦੀ ਇੱਥੇ ਜ਼ਰੂਰਤ ਹੀ ਨਹੀਂ ਹੈਗੀ, ਐਵੇਂ ਹੀ ਜਿਹੜਾ ਮਤਲਬ ਭਰ ਲੈਣੇ ਉਹਨਾਂ ਕੋਲ ਹੈਗੀ ਉਹ ਬਾਲਟੀ ਜੀ, ਉਹਦੇ ਨਾਲ ਹੀ ਭਰ ਲਵਾਂਗੇ। ਕੈਨ ਫਿਰ ਇੱਥੇ ਰੱਖ ਦਿੰਨੇ ਆ, ਠੀਕ ਹੋ ਗਿਆ। ਚਲੋ ਜੀ ਪਾਣੀ ਦਾ ਖੁੱਲਾ ਇੰਤਜ਼ਾਮ ਹੋ ਗਿਆ ਹੁਣ ਤਾਂ। ਮਾਸ਼ਾਅੱਲਾ ਇੱਧਰ ਨਾ ਫਸਲਾਂ ਨੂੰ ਪਾਣੀ ਲੱਗਿਆ ਔਰ ਬਹੁਤ ਹੀ ਖੂਬਸੂਰਤ ਮੰਜ਼ਰ ਹੈ, ਦੇਖੋ ਨਾ ਪਾਣੀ ਚਮਕ ਆ ਰਹੀ ਹੈਗੀ ਸੂਰਜ ਦੀ। ਹਾਲੇ ਤੱਕ ਅੱਗੇ ਚੱਲਣਾ, ਉੱਥੇ ਚੱਲ ਕੇ ਤੁਹਾਨੂੰ ਦਿਖਾਣਾ, ਬਹੁਤ ਹੀ ਬਿਊਟੀਫੁਲ ਵਿਊ ਹੋਣਾ ਅੱਗੇ ਨਾ ਦੇਖਣ ਦਾ, ਕਿਉਂਕਿ ਅੱਗੇ ਤੋੜ ਤੱਕ ਸਰਸੋਂ ਦੇ ਫੁੱਲ ਨੇਗੇ ਔਰ ਪਰ ਉਹ ਸੂਰਜ ਜਿਹੜਾ ਨਾ ਲੱਗਿਆ ਹੋਇਆ ਹੈਗਾ ਔਰ ਮਾਸ਼ਾਅੱਲਾ ਬਹੁਤ ਜ਼ਿਆਦਾ ਚਮਕ ਹੋਣੀ ਹੈਗੀ ਔਰ ਬਹੁਤ ਜ਼ਿਆਦਾ ਖੂਬਸੂਰਤੀ ਹੋਣੀ। ਇੱਥੋਂ ਤੁਹਾਨੂੰ ਬਾਜ਼ਾਰ ਨਜ਼ਰ ਆ ਰਹੀ ਹੋਣੀ ਮਾਸ਼ਾਅੱਲਾ, ਚੈੱਕ ਕਰੋ ਕਿੰਨਾ ਖੂਬਸੂਰਤ ਮੰਜ਼ਰ ਹੈਗਾ। ਹਾਏ 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 ਕੀ ਬਾਤ ਹੈ ਮਾਸ਼ਾਅੱਲਾ, ਚੈੱਕ ਕਰੋ। ਸੂਰਜ ਦੇ ਨਾਲ ਨਾਲ ਸਰਸੋਂ ਦੇ ਜਿਹੜੇ ਫੁੱਲ ਨੇ ਨਾ ਉਹ ਵੀ ਮਾਸ਼ਾਅੱਲਾ ਚਮਕ ਰਹੇ ਨੇ ਸੂਰਜ ਦੀ ਤਰ੍ਹਾਂ ਹੀ ਸੇਮ। ਚੈੱਕ ਕਰੋ ਮਾਸ਼ਾਅੱਲਾ, ਹਾਏ 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 ਕੀ ਬਾਤ ਹੈ, ਕਿੰਨਾ ਬਿਊਟੀਫੁਲ ਮੰਜ਼ਰ ਹੈਗਾ। ਔਰ ਸਾਡੇ ਪਿੰਡ ਦਾ ਸਭ ਤੋਂ ਪੁਰਾਣਾ ਜਿਹਨੂੰ ਕਹਿ ਲਓ ਨਾ ਕੂਆਂ, ਉਹ ਇਹ ਵਾਲਾ ਹੈਗਾ, ਪਿਪਲੀ ਵਾਲਾ ਖੂਹ ਕਹਿੰਦੇ ਆ ਅਸੀਂ ਇਹਨੂੰ ਆਪਣੀ ਜ਼ਬਾਨ ਵਿੱਚ। ਔਰ ਦੇਖੋ ਨਾ ਜਿਹੜੀ ਸਾਈਡ ਤੇ ਸੂਰਜ ਚਲਾ ਗਿਆ ਨਾ ਉਸੇ ਸਾਈਡ ਤੇ ਇਹਦੇ ਫੁੱਲ ਜਿਹੜੇ ਨਾ ਝੁਕ ਗਏ ਹੋਏ ਨੇਗੇ, ਸਾਰੇ ਫੁੱਲ ਦੇਖੋ ਨਾ ਮਾਸ਼ਾਅੱਲਾ ਸੂਰਜ ਵਾਲੀ ਸਾਈਡ ਤੇ ਝੁਕੇ ਹੋਏ ਨੇਗੇ। ਕਿ ਸੂਰਜ ਦੇ ਮਤਲਬ ਕਿ ਨਾ ਰੋਸ਼ਨੀ ਨਾਲ ਹੀ ਇਹਨਾਂ ਨੇ ਖਿਲਣਾ ਹੁੰਦਾ ਔਰ ਜਿਹੜੀ ਸਾਈਡ ਤੇ ਸੂਰਜ ਹੋਵੇ ਨਾ ਉਸੇ ਸਾਈਡ ਤੇ ਝੁਕ ਜਾਂਦੇ ਹੁੰਦੇ ਨੇ। ਦੇਖੋ ਟਹਿਣੀਆਂ ਸਾਰੀ ਜਿਹੜੀਆਂ ਇਸ ਸਾਈਡ ਤੇ ਝੁਕੀਆਂ ਹੋਈਆਂ ਨੇ, ਬਹੁਤ ਹੀ ਬਿਊਟੀਫੁਲ ਮੰਜ਼ਰ ਹੈ ਮਾਸ਼ਾਅੱਲਾ। ਹਾਏ 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 ਕੀ ਬਾਤ ਹੈ, ਚੈੱਕ ਕਰੋ ਮਾਸ਼ਾਅੱਲਾ, ਅਮੇਜ਼ਿੰਗ। ਚਲੋ ਜੀ ਚਲਿਏ ਵਾਪਸ, ਉਹ ਕੈਨ ਚੱਕ ਕੇ ਘਰ ਲੈ ਜਾਣੇ ਨੇ। ਬਾਕੀ ਹੁਣ ਪਾਣੀ ਦਾ ਇੱਥੇ ਇੰਤਜ਼ਾਮ ਹੋ ਗਿਆ ਹੋਏਗਾ, ਮੇਰਾ ਕੰਮ ਜੀ ਹੋ ਗਿਆ ਖਤਮ, ਮੈਂ ਹੁਣ ਵਾਪਸ ਘਰ ਨੂੰ ਚੱਲਣਾ ਹੈਗਾ। और पानी ला के भाई और यो सामने जा रहे ने कई लैके उधर मैं लगता कोई बान वगैरह बननी होनी है, मतलब कि ना पानी और किसी क्यारे नू लाना होना है, ऐसे भैया जा रहे ने फिर। हाँ जी और थोड़ा बहुत रह गया है अगले क्यारे का स्प्रे और बुझान करवा लवेंगे। मेरी ड्यूटी हुण जी मैं वापस लै जाना। पड़ोसियों का कैन है, बुझान ने इनू बड़ा बचाया क्योंकि उन्हें पानी वाला कैन सीगा, गारे इस्तेमाल करते नहीं और इहदे ते मतलब थोड़ी जी जहर लग जाती तो इन्फेक्शन हो सकता है। ज़्यादा खतरा तो नहीं होगा, मतलब इस तो थोड़ी बहुत ही लगन तो, लेकिन इन्फेक्शन हो सकता है। बच्चे उन्होंने होंगे घर के, इनू बुझान ने बचा के दूर ही रखा सी, मतलब कि ना थोड़ा जिहा एक स्प्रे का छट्टा ही पै जाता, इन्फेक्शन हो जाता होंगे। और जो दूसरा है वो तो मतलब नॉर्मल असी मतलब यही स्प्रे वगैरह यूज़ लई, और वैसे घर के मिट्टी वगैरह गोवन लई ना उन्हें पानी पाते उन्हें खराब कैन सीगा, उनका तो कोई रौला सी, फिर भी उन्हें असी छट्टा वगैरह नहीं जान दिता है, कोई बहुत जहरीली आती हैगी। और माशाल्लाह ज़बरदस्त हो गया है। और अबू जान करवाते ने, मैं बाकी चलना आ गया, चल के ना घर रेस्ट करा। दरअसल मैं अजकल ना वर्कआउट बहुत ज़्यादा कर रहा, नाल दा दस्सिया सी माशाल्लाह 5 वक्त नमाज शुरू की हैगी। और परसों मैं व्लॉग बनाया सी, फिर हाली तक अपलोड नहीं होया। अज जो ना इंशाल्लाह ताला अपलोड कर देवांगा, सुबह तुहाडे तक आ जाएगा। और जो कमरा तमीर करवा रहा, ਜਿਹੜੇ ਵੀਵਰ अबू जान का चैनल देख रहे हैं या हसन डेली लाइफ देख रहे हैं मेरा चैनल, उन्होंने तो मतलब पता चल गया होना कितना काम हो गया। कमरे जिन्होंने नहीं हाली तक देखा उन्होंने इंशाल्लाह ताला शेयर करना। मैं सुबह के व्लॉग के अंदर सुबह इंशाल्लाह ताला व्लॉग बनावांगा ना प्रॉपर
ਜਿਹੜਾ ਕਮਰੇ ਦਾ ਕੰਮ ਹੋ ਰਿਹਾ ਹੈਗਾ ਔਰ ਕਿਹੜੀ ਫੈਮਿਲੀ ਫਿਰ ਇਨਸ਼ਾਅੱਲਾ ਤਾਲਾ ਉਹ ਤੁਹਾਨੂੰ ਪਤਾ ਚੱਲ ਜਾਏ। ਵੈਸੇ ਉਹਨਾਂ ਨੇ ਨਾਰਮਲ ਪਹਿਲੇ YouTube ਤੇ ਵੀਡੀਓ ਨਹੀਂ ਬਣਾਈ ਸੀਗੀ, ਬਸ ਸਿੰਪਲ ਇੱਕ ਛੋਟਾ ਜਿਹਾ ਕਲਿੱਪ ਬਣਾ ਕੇ ਆਂਟੀ ਹੋਰਾਂ ਨੂੰ ਸ਼ੇਅਰ ਕੀਤਾ ਸੀ ਕਿ ਇਹਨਾਂ ਦੇ ਹਾਲਾਤ ਨੇਗੇ ਔਰ ਬਾਅਦ ਫਿਰ ਉਹਨਾਂ ਨੇ ਕੀਤਾ ਹੈਗਾ। ਔਰ ਮੇਰੇ ਚੈਨਲ ਤੇ ਫਸਟ ਟਾਈਮ ਉਹਨਾਂ ਨੇ ਦੇਖੋਗੇ ਅੰਮੀ ਅੱਬੂ ਨੇ ਚੈਨਲ ਤੇ ਹੁਣ ਹੀ ਆਏ ਨੇਗੇ ਜਦੋਂ ਉਹਨਾਂ ਦਾ ਕਮਰੇ ਦਾ ਕੰਮ ਸ਼ੁਰੂ ਕਰਾਇਆ। ਪਹਿਲੇ ਫਿਲਹਾਲ ਉਹ ਕੀ ਪਤਾ ਸੀ ਚੈਨਲ ਤੇ ਨਾ ਹੀ ਦੇਖਿਆ। ਬਾਕੀ ਠੀਕ ਹੈ ਚਲਿਏ। ਨੇ ਇੱਕ ਹੋਰ ਚੀਜ਼ ਸ਼ੇਅਰ ਕਰਨੀ ਸੀ। 1 ਫਰਵਰੀ ਨੂੰ ਮੇਰਾ ਬਰਥਡੇ ਆ ਰਿਹਾ ਔਰ ਸਾਰੇ ਵੀਵਰਾਂ ਨੂੰ ਮੈਂ ਦੱਸਣਾ, ਮੈਂ ਤਾਂ ਸੋਚ ਰਿਹਾ ਬਰਥਡੇ ਸੈਲੀਬ੍ਰੇਟ ਨਾ ਕਰੀ, ਨਾਰਮਲੀ ਜਿਹੜਾ ਨਾ ਬੰਦਾ ਇੱਕ ਅੱਧੀ ਦੇਗ ਜਿਹੜਾ ਨਾ ਪਕਾ ਕੇ ਜਿਹੜਾ ਬਰਥਡੇ ਤੇ ਖਰਚਾ ਕਰਨਾ ਨਾ ਉਹ ਦੇਗ ਪਕਾ ਕੇ ਨਾ ਇੱਕ ਲੰਗਰ ਵਗੈਰਾ ਦੀ ਤੇ ਬੰਦਾ ਗਰੀਬ ਲੋਕਾਂ ਨੂੰ ਤਕਸੀਮ ਕਰ ਦੇਵੇ। ਮੈਂ ਅੱਜ ਇਹ ਸੋਚਿਆ ਸੀਗਾ ਕਿ ਜਿਹੜਾ ਮੈਂ ਖਰਚਾ ਬਰਥਡੇ ਤੇ ਕਰਨਾ ਨਾ ਉਹ ਇਨਸ਼ਾਅੱਲਾ ਤਾਲਾ ਇਹ ਕੋਈ ਲੰਗਰ ਵਗੈਰਾ ਬਣਾ ਕੇ ਤਕਸੀਮ ਕਰ ਦੇਣਾ। ਬਾਕੀ ਤੁਸੀਂ ਮੈਨੂੰ ਮਸ਼ਵਰਾ ਦੇਣਾ ਹੈਗਾ ਬਰਥਡੇ ਸੈਲੀਬ੍ਰੇਟ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ, ਕਿ ਐਵੇਂ ਕੀਤਾ ਜਾਵੇ ਜਿਹੜਾ ਮੈਂ ਬਰਥਡੇ ਤੇ ਖਰਚਾ ਕਰਨਾ ਉਹ ਲੰਗਰ ਪਕਾ ਕੇ ਗਰੀਬ ਲੋਕਾਂ ਨੂੰ ਤਕਸੀਮ ਕੀਤਾ ਜਾਵੇ। ਮੈਨੂੰ ਤਾਂ ਮਤਲਬ ਮੇਰੇ ਦਿਮਾਗ ਨੂੰ ਚੀਜ਼ ਠੀਕ ਲੱਗ ਰਹੀ, ਲੰਗਰ ਹੀ ਤਕਸੀਮ ਕੀਤਾ ਜਾਵੇ। ਬਾਕੀ ਤੁਸੀਂ ਮੈਨੂੰ ਫਿਰ ਆਈਡੀਆ ਦੇਣਾ ਹੈਗਾ ਕੀ ਕਰੀਏ ਫਿਰ। ਔਰ 1 ਫਰਵਰੀ ਨੂੰ ਮੇਰਾ ਬਰਥਡੇ ਹੈਗਾ, ਸੇਮ ਹੀ ਅੱਬੂ ਜਾਨ ਦਾ ਹੀ 1 ਫਰਵਰੀ ਨੂੰ ਹੀ ਹੈਗਾ। ਅੱਬੂ ਜਾਨ ਦਾ ਹੀ 1 ਫਰਵਰੀ ਨੂੰ, ਮੇਰਾ ਵੀ 1 ਫਰਵਰੀ ਨੂੰ ਜਿਹੜਾ ਨਾ ਬਰਥਡੇ ਆ ਗਿਆ ਹੈਗਾ। ਔਰ ਇਨਸ਼ਾਅੱਲਾ ਸੈਲੀਬ੍ਰੇਟ ਕਰਾਂਗੇ ਥੋੜ੍ਹਾ ਬਹੁਤਾ, ਲੇਕਿਨ ਉਹੀ ਉਸੇ ਤਰੀਕੇ ਨਾਲ ਕਿ ਕੋਈ ਲੰਗਰ ਵਗੈਰਾ ਤਕਸੀਮ ਕਰਾਂਗੇ। ਉਸ ਤਰ੍ਹਾਂ ਨਹੀਂ ਕਿ ਜਿਵੇਂ ਮਤਲਬ ਪਾਰਟੀ ਵਗੈਰਾ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ ਲੇਕਿਨ ਲੰਗਰ ਤਕਸੀਮ ਕਰਾਂਗੇ, ਉਹਨਾਂ ਨੂੰ ਹਿੱਸਾ ਦੇਵਾਂਗੇ ਉਹਨਾਂ ਦੇ ਹਿੱਸੇ ਦਾ। ਇਸ ਤਰ੍ਹਾਂ ਇਨਸ਼ਾਅੱਲਾ ਤਾਲਾ ਕੁਛ ਸੋਚਣੇ ਆਗੇ। ਹਾਂਜੀ ਔਰ ਬਸ ਘਰ ਪਹੁੰਚੇ ਖੜਾਂਗੇ। ਢਾਰੀ ਕਰਾਸ ਕੀਤੀ ਤੇ ਅੱਗੇ ਰਸਤੇ ਤੇ ਆਪਣਾ ਇਹਦੇ ਨਾਲ ਹੀ ਤਾਂ ਘਰ ਹੈਗਾ। ਆਪਣੀ ਅੱਗੇ ਡੇਲੀ ਰੂਟੀਨ ਹੁੰਦੀ ਸੀ, ਇੱਧਰ ਫਸਲਾਂ ਵਾਲੀ ਸਾਈਡ ਤੇ ਆਉਂਦੇ ਹੁੰਦੇ ਸੀ, ਢਾਰੀ ਤੋਂ ਗੁਜ਼ਰ ਕੇ ਜਾਂਦੇ ਹੁੰਦੇ ਸੀਗੇ। ਆਪਣਾ ਕਹਿਣ ਇੱਥੇ ਰੱਖਣੇ ਆਗੇ, ਪੜੋਸੀਆਂ ਦਾ ਦੇ ਆਈ ਉਹਨਾਂ ਨੂੰ।